ਰਾਜਪਾਲ ਤੇ ਮੁੱਖ ਮੰਤਰੀ ਸਾਹਿਬ ਦੀ ਜਿਹੜੀ ਆਪਸੀ ਲੜਾਈ ਹੈ, ਇਹਨੇ ਕਹਿੰਦੇ ਵਾਈਸ ਚਾਂਸਲਰਾਂ ਦੇ ਪਰ ਕੁਤਰ ਦਿੱਤੇ ਨੇ। ਪ੍ਰਵੀਨ ਜੀ, ਜਦੋਂ ਇਹ ਮਾਮਲਾ ਸ਼ੁਰੂ ਹੋਇਆ ਸੀ, ਚਾਹੇ ਉਹ ਬਾਬਾ ਫਰੀਦ ਯੂਨੀਵਰਸਿਟੀ ਦੇ ਚਾਂਸਲਰ ਦੇ ਮਾਮਲੇ ਤੇ ਹੋਵੇ, ਹੈਨਾ, ਜਾਂ ਫਿਰ ਗਾਂਹ ਵੱਧਦਾ ਆਇਆ ਹੋਰ ਚਾਂਸਲਰਾਂ ਦੀ, ਵਾਈਸ ਚਾਂਸਲਰਾਂ ਦੀ ਨਿਯੁਕਤੀ ਤੇ ਮਾਮਲਾ ਆ ਜਾਵੇ, ਜਾਂ ਫਿਰ ਚਾਂਸਲਰ ਬਣਨ ਵਾਲਾ, ਜਦੋਂ ਵੀ ਇਹ ਮਾਮਲਾ ਉੱਠਿਆ, ਮੈਂ ਤਦ ਕਹਿੰਦਾ ਰਿਹਾ ਕਿ ਇਹ ਇਹਨਾਂ ਦੀ ਨਿੱਜੀ ਲੜਾਈ ਪੰਜਾਬ ਲਈ ਭਾਰੀ ਪਊਗੀ ਜੀ। ਔਰ ਅੱਜ ਇਹ ਉਹ ਸਥਿਤੀ ਆ ਕੇ ਖੜੀ ਹੋ ਗਈ ਆ ਪ੍ਰਵੀਨ ਜੀ। ਹੁਣ ਹਾਲਤ ਇਹ ਆ ਕਿ ਚਾਂਸਲਰ ਜਿਹੜੇ ਲੱਗੇ ਹੋਏ ਨੇ ਪੰਜਾਬ ਦੀਆਂ ਯੂਨੀਵਰਸਿਟੀਆਂ ਦੇ, ਉਹਨਾਂ ਦੀ ਇੱਕ ਸਮਾਂ ਹੱਦ ਹੁੰਦੀ ਆ ਤੇ 3 ਸਾਲ ਦੀ ਨਿਯੁਕਤੀ ਹੈ ਜੀ, 2 ਸਾਲ ਦੀ ਨਿਯੁਕਤੀ ਹੈ ਜੀ, ਜਾਂ ਹੈਨਾ। ਫਿਰ ਉਹ ਤੋਂ ਬਾਅਦ ਜਦੋਂ ਸਮਾਂ ਹੱਦ ਪੂਰਾ ਹੁੰਦਾ, ਜਾਂ ਤਾਂ ਨਵੇਂ ਲਈ ਪੈਨਲ ਭੇਜਿਆ ਜਾਂਦਾ ਉਹ ਤੋਂ ਪਹਿਲਾਂ ਹੀ, ਜਾਂ ਫਿਰ ਉਹਨਾਂ ਦਾ ਕਾਰਜਕਾਲ ਵਧਾਉਣ ਲਈ ਰਾਜਪਾਲ ਨੂੰ ਲਿਖਿਆ ਜਾਂਦਾ ਕਿ ਜੀ ਸਰਕਾਰ ਨੇ ਤੈਅ ਕਰ ਲਿਆ ਕਿ ਅਸੀਂ ਇਹਨਾਂ ਦਾ ਕਾਰਜਕਾਲ ਸਾਲ ਵਧਾਉਣਾ, ਸੋ ਰਾਜਪਾਲ ਨੇ ਰਸਮੀ ਉਹਦੇ ਪਰ ਮੋਹਰ ਲਾਉਣੀ ਹੁੰਦੀ ਹੈ ਕਿ ਠੀਕ ਹੈ ਜੀ, ਹੈਨਾ, ਕੰਮ ਸਰਕਾਰ ਨੇ ਦੇਖਣਾ, ਸਰਕਾਰ ਨੇ ਚਲਾਉਣਾ। ਸੋ ਇਸੇ ਲਈ ਜਦੋਂ ਰਾਜਪਾਲ ਏਦਾਂ ਤੰਗ ਕਰਨ ਲੱਗ ਗਿਆ ਸੀ, ਤਾਂ ਹੀ ਮੁੱਖ ਮੰਤਰੀ ਹੋਰੀ ਉਹ ਬਿੱਲ ਲਿਆਏ ਕਿ ਹਾਂ ਭਾਈ, ਫਿਰ ਵਾਈਸ ਚਾਂਸਲਰ ਜੇ ਲਾਉਣ ਲਈ ਤੰਗ ਕਰਨਾ, ਫਿਰ ਚਾਂਸਲਰ ਮੈਂ ਹੀ ਬਣ ਜਾਣਾ, ਮੈਂ ਆਪਣੇ ਹਿਸਾਬ ਨਾਲ ਦੇਖ ਲੂੰਗਾ। ਸੋ ਇਸ ਲਈ ਉਹ ਜਦੋਂ ਹੁਣ ਇਹ ਮਾਮਲਾ ਹੁੰਦਾ ਤਾਂ ਰਾਜਪਾਲ ਨੇ ਮੋਹਰ ਲਾਉਣ ਦੀ ਬਜਾਏ ਅੜਿੱਕਾ ਡਾਉਣਾ ਸ਼ੁਰੂ ਕਰ ਦਿੱਤਾ। ਠੀਕ ਹੈ। ਰਾਜਪਾਲ ਕੋਲ ਚਿੱਠੀ ਜਾਂਦੀ ਆ ਪੰਜਾਬ ਸਰਕਾਰ ਦੀ ਕਿ ਅਸੀਂ ਆਹ 2 ਵਾਈਸ ਚਾਂਸਲਰਾਂ ਦਾ ਸਮਾਂ ਹੱਦ ਸਾਲ ਵਧਾਉਣਾ। ਉਹ ਸਾਲ ਵਧਾਉਣ ਦੀ ਬਜਾਏ ਛਾਂਕ ਕੇ ਕਹਿੰਦਾ ਨਹੀਂ 6 ਮਹੀਨੇ ਰੱਖੋ, ਤੇ ਇੱਕ ਥਾਂ ਦੀ ਕਹਿੰਦਾ 6 ਮਹੀਨੇ ਦਾ ਨਵਾਂ ਲੱਭੋ। ਸੋ ਇਹਦੇ ਨਾਲ ਯੂਨੀਵਰਸਿਟੀਆਂ ਦਾ ਸਿੱਖਿਆ ਦਾ ਸਿਸਟਮ ਚਾਂਸਲਰਾਂ ਕੋਲ ਅੱਧ ਵਿਚਾਲੇ ਛੱਡ ਕੇ ਨਵੇਂ ਦੀ ਨਿਯੁਕਤੀ, ਹੈਨਾ, ਤੇ ਮਤਲਬ ਜਿਹੜੇ ਲੱਗੇ ਹੋਏ ਨੇ ਉਹਨਾਂ ਨੂੰ ਇਹੀ ਰਹਿਣਾ ਕਿ ਪਤਾ ਨਹੀਂ ਸਾਡਾ ਕਦ ਨੰਬਰ ਆ ਜਾਣਾ, ਕੀ ਹੋ ਜਾਣਾ। ਸੋ ਜਿਹੜੀ ਅਸਥਿਰਤਾ ਉਹਦਾ ਅਸਰ, ਸੋ ਇਹ ਸਾਰਾ ਕੁਝ ਉੱਥੇ ਜਾ ਕੇ ਖੜੀ ਹੋ ਗਈ ਜਿਹਦੀ ਆਪਾਂ ਫਿਕਰ ਕਰਦੇ ਸੀ ਕਿ ਇਹਦੇ ਨਾਲ ਪੰਜਾਬ ਦੇ ਵਿੱਚ ਇੱਕ ਨਵਾਂ ਟਕਰਾਅ ਦੇ ਨਾਲ ਯੂਨੀਵਰਸਿਟੀਆਂ ਵੀ ਵਿਚਾਲੇ ਆ ਗਈਆਂ, ਹੁਣ ਕਾਲਜ ਵੀ ਵਿਚਾਲੇ ਆ ਗਏ, ਉਹ ਸਾਰਾ ਕੁਝ ਮਤਲਬ ਇਹਨਾਂ ਦੀ ਲੜਾਈ ਦੇ ਵਿੱਚ ਆ ਗਿਆ। ਲੋ ਮਾਮਲਾ ਕੀ ਆ, ਮਾਮਲਾ ਇਹ ਹੈ ਕਿ ਬਕਾਇਦਾ ਤੌਰ ਤੇ ਸ਼੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਜੀ, ਜਗਤ ਗੁਰੂ ਨਾਨਕ ਦੇਵ ਓਪਨ ਯੂਨੀਵਰਸਿਟੀ ਪਟਿਆਲਾ, ਇਹਦੇ ਵਾਈਸ ਚਾਂਸਲਰਾਂ ਦੇ ਕਾਰਜਕਾਲ ਵਾਧੇ ਦੀ ਮਤਲਬ ਕਿ ਫਾਈਲ ਜਾਂਦੀ ਆ, ਤੇ ਉਹ ਚ ਕਟੌਤੀ ਕਰਕੇ ਰਾਜਪਾਲ ਜੀ ਵਾਪਸ ਭੇਜ ਦਿੰਦੇ ਨੇ ਕਿ ਨਹੀਂ, ਹੈਨਾ। ਤੇ ਮਤਲਬ ਇਹ ਇੱਕ ਤਰ੍ਹਾਂ ਦਾ ਨਵਾਂ ਰਾਹ ਹੈ। ਤੇ ਇਹਦੇ ਵਿੱਚ ਕਟੌਤੀ ਦਾ ਵੀ ਕੀ ਹੈ ਹੀਲਾ, ਤੁਸੀਂ ਇਹ ਦੇਖੋ ਕਿ ਉਹ ਕਹਿੰਦੇ ਜੀ ਕਿ ਤਜਵੀਜ਼ ਭੇਜੇਗੀ ਰਾਜਪਾਲ ਨੂੰ ਕਿ ਭਾਈ ਇਹਨਾਂ ਨੂੰ 1 ਸਾਲ ਦਾ ਅਸੀਂ ਵਾਧਾ ਕਰਦੇ ਹਾਂ, ਪੰਜਾਬ ਸਰਕਾਰ ਨੇ ਫੈਸਲਾ ਲਿਆ, ਜਾਂ ਤੁਹਾਡੇ ਕੋਲ ਫਾਈਲ ਆ। ਇਹਨਾਂ ਦੋਵਾਂ ਦੇ ਵਾਧੇ ਚ ਰਾਜਪਾਲ ਕਹਿੰਦੇ ਨਹੀਂ ਜੀ, ਸਿਫਾਰਿਸ਼ ਮੈਂ ਦਰਕਨਾਰ ਕਰਦਾ ਤੁਹਾਡੀ, ਇਹਨਾਂ ਦਾ ਵਾਧਾ 6 ਮਹੀਨੇ ਕਰਦਾ ਜੀ। 6 ਮਹੀਨੇ ਕਰਨ ਦਾ ਮਤਲਬ ਸਿਆਸੀ ਮਾਰ ਕਹਿੰਦੇ, ਇਹਦਾ ਮਤਲਬ ਸਿੱਧਾ ਵਿਦਿਅਕ ਅਦਾਰਿਆਂ ਦੇ ਕੰਮਕਾਜ ਦੇ ਉੱਤੇ, ਉਹਦੇ ਦਾਖਲੇ ਦੇ ਉੱਤੇ, ਉਹਨਾਂ ਦੀ ਪੜ੍ਹਾਈ ਦੇ ਉੱਤੇ, ਉਹਨਾਂ ਸਿਸਟਮ ਚਲਾਉਣ ਦੇ ਉੱਤੇ ਸਿੱਧਾ ਅਸਰ ਪੈਣਾ ਜੀ। ਤੇ ਇਹਦੇ ਨਾਲ ਮਤਲਬ ਕਿ ਸਾਰਾ ਸਿਆਸੀ ਸੇਕ ਆ ਜਿਹੜਾ ਉਹ ਵਿਦਿਅਕ ਯੂਨੀਵਰਸਿਟੀਆਂ ਤੱਕ, ਕਾਲਜਾਂ ਤੱਕ ਜਾਣਾ, ਤੇ ਇਹ ਸਾਰਾ ਕੁਝ ਪੰਜਾਬ ਵਰਤਾਰੇ ਲਈ ਸਹੀ ਨਹੀਂਗਾ। ਠੀਕ ਹੈ। ਹੁਣ ਉਲਝੇ ਤੁਸੀਂ ਆਪ ਚੋਂ, ਟਕਰਾਅ ਤੁਹਾਡਾ ਆਪਣੇ ਅਹੁਦਿਆਂ ਨੂੰ ਲੈ ਕੇ ਆ, ਹੋਂਦ ਨੂੰ ਲੈ ਕੇ ਆ। ਉਹ ਕਹਿੰਦਾ ਹੁਣ ਚਾਂਸਲਰ ਮੈਂ ਬਣਨਾ, ਉਹ ਕਹਿੰਦਾ ਚਾਂਸਲਰ ਮੈਂ ਬਣਨਾ, ਤੇ ਜਿਹੜੇ 22 ਨੇ ਤੁਸੀਂ ਰਗੜ ਉਹਨਾਂ ਨੂੰ ਰਹੇ ਜੀ। ਇਹ ਸਾਰਾ ਨੁਕਸਾਨ ਆ ਜਿਹੜਾ ਪੰਜਾਬ ਲਈ ਬਹੁਤ ਔਖਾ ਹੈ। ਅਸਲ 'ਚ ਕਿਵੇਂ ਹੈ ਕਿ ਕੈਪਟਨ ਅਮਰਿੰਦਰ ਦੀ ਸਰਕਾਰ ਸੀ, ਤੇ ਅਮਰਿੰਦਰ ਸਿੰਘ ਨੇ ਅਗਸਤ 2017 ਦੇ ਵਿੱਚ ਜਸਪਾਲ ਸਿੰਘ ਹੋਰਾਂ ਨੂੰ, ਜਿਵੇਂ ਮਤਲਬ ਕਿ ਜਸਪਾਲ ਸੰਧੂ ਹੋਰਾਂ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦਾ ਵਾਈਸ ਚਾਂਸਲਰ ਲਾਇਆ 3 ਸਾਲ ਲਈ ਜੀ। ਦੂਜੀ ਵਾਰ ਕੈਪਟਨ ਸਰਕਾਰ ਨੇ ਉਹਦੇ ਕਾਰਜਕਾਲ ਦੇ ਵਿੱਚ ਜੂਨ 2020 ਦੇ ਵਿੱਚ 3 ਸਾਲ ਦਾ ਵਾਧਾ ਕਰਤਾ ਹੈ ਨਾ। ਠੀਕ ਹੈ। ਤੇ ਉਹ ਤੋਂ ਬਾਅਦ ਉਚੇਰੀ ਸਿੱਖਿਆ ਵਿਭਾਗ ਨੇ ਜਸਪਾਲ ਸੰਧੂ ਦੇ ਕਾਰਜਕਾਲ 'ਚ 3 ਸਾਲ ਦੇ ਵਾਧੇ ਦੀ ਸਿਫਾਰਿਸ਼ ਭੇਜਤੀ। ਮਤਲਬ ਜਿਹੜੇ ਰਾਜਪਾਲ ਸੀ ਉਹਨਾਂ ਨੇ ਮੰਨ ਲਓ ਮਨਜ਼ੂਰ ਕਰ ਲਈ। ਇਸ ਮਗਰੋਂ ਮੁੱਖ ਮੰਤਰੀ ਭਗਵੰਤ ਮਾਨ ਨੇ 1 ਸਾਲ ਦੇ ਕਾਰਜਕਾਲ ਦੇ ਵਾਧੇ ਦੀ ਸਿਫਾਰਿਸ਼ ਕੀਤੀ ਆ ਜੀ। ਰਾਜਪਾਲ ਕਹਿੰਦਾ ਨਹੀਂ ਜੀ 1 ਸਾਲ ਦਾ ਮਨਜ਼ੂਰ ਨਹੀਂ, 6 ਮਹੀਨੇ ਦਾ ਵਾਧਾ ਕਰੂੰਗਾ, ਤੇ ਨਾਲ ਹੀ ਸਰਕਾਰ ਨੂੰ ਕਹਿੰਦਾ ਕਿ ਨਵਾਂ ਵਾਈਸ ਚਾਂਸਲਰ ਲੱਭੋ। ਠੀਕ ਹੈ। ਯੂਨੀਵਰਸਿਟੀ ਅੰਮ੍ਰਿਤਸਰ ਲਈ ਇਸੇ ਤਰ੍ਹਾਂ ਦਾ ਵਰਤਾਰਾ ਵਾਪਰਿਆ ਜੀ। ਅਮਰਿੰਦਰ ਸਰਕਾਰ ਨੇ ਜਗਤ ਗੁਰੂ ਨਾਨਕ ਦੇਵ ਓਪਨ ਯੂਨੀਵਰਸਿਟੀ ਪਟਿਆਲਾ ਦਾ ਪਹਿਲਾ ਵਾਈਸ ਚਾਂਸਲਰ ਲਾਇਆ ਡਾਕਟਰ ਕਰਮਜੀਤ ਸਿੰਘ ਨੂੰ। ਠੀਕ ਹੈ ਜੀ। 3 ਸਾਲ ਵਾਸਤੇ ਲਾਇਆ, ਸਤੰਬਰ 2020 ਦੇ ਵਿੱਚ ਲਾਇਆ ਸੀਗਾ। ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਹਿੰਦੇ ਕਰਮਜੀਤ ਸਿੰਘ ਦੇ ਕਾਰਜਕਾਲ ਦੇ ਵਾਧੇ ਦੀ ਵੀ 1 ਸਾਲ ਦੀ ਸਿਫਾਰਿਸ਼ ਭੇਜਤੀ, ਤੇ ਰਾਜਪਾਲ ਨੇ ਉਹਦਾ ਵੀ ਵਾਧਾ 6 ਮਹੀਨੇ ਦਾ ਕਰਤਾ ਜੀ, ਛਾਂਕ ਕੇ 6 ਮਹੀਨੇ ਕਰਤਾ ਜੀ। ਹੁਣ ਇੱਧਰ ਮਹਾਰਾਜਾ ਰਣਜੀਤ ਸਿੰਘ ਸਟੇਟ ਟੈਕਨੀਕਲ ਯੂਨੀਵਰਸਿਟੀ ਹੈ। ਠੀਕ ਹੈ ਜੀ। ਪ੍ਰੋਫੈਸਰ ਬੂਟਾ ਸਿੰਘ ਨੇ, ਉਹਨਾਂ ਦਾ ਕਾਰਜਕਾਲ ਨਵੰਬਰ 2023 ਚ ਖਤਮ ਹੋ ਜਾਣਾ ਜੀ। ਮਤਲਬ ਪੇਸ਼ ਫਸਣਾ। ਸੋ ਆ ਜਿਹੜਾ
ਆਪਸੀ ਖਿੱਚੋਤਾਣ, ਆਪਸੀ ਲੜਾਈ ਹੈ। ਇਹਦੇ ਵਿੱਚ ਪੰਜਾਬ ਦੀਆਂ ਯੂਨੀਵਰਸਿਟੀਆਂ ਦਾ, ਪੰਜਾਬ ਦੇ ਕਾਲਜਾਂ ਦਾ, ਉਹਨਾਂ ਦੇ ਵਾਈਸ ਚਾਂਸਲਰਾਂ ਦਾ, ਉਹਨਾਂ ਦੇ ਪ੍ਰੋਫੈਸਰਾਂ ਦਾ, ਉਹਨਾਂ ਦੇ ਵਿਦਿਆਰਥੀਆਂ ਦਾ, ਉਹਨਾਂ ਦੇ ਮਾਪਿਆਂ ਦਾ ਕੀ ਕਸੂਰ ਹੈ, ਮੈਨੂੰ ਦੱਸੋ। ਇਹ ਗੱਲ ਬਹੁਤ ਦੂਰ ਤੱਕ ਅਸਰ ਕਰ ਰਹੀ ਹੈ। ਇਹਦਾ ਭਾਵ ਅਰਥ ਸਿਰਫ ਇੰਨਾ ਨੀਗਾ ਕਿ ਚਾਂਸਲਰ ਦਾ ਕਾਰਜਕਾਲ, ਚਾਂਸਲਰ ਨੇ ਕਾਰਜਕਾਲ 6 ਮਹੀਨੇ ਦੀ ਬਜਾਏ, ਸਾਲ ਦੀ ਬਜਾਏ 6 ਮਹੀਨੇ ਕਰਤਾ, ਜਾਂ ਮੁੱਖ ਮੰਤਰੀ ਨੇ ਸਾਲ ਕੀਤਾ ਸੀ, ਰਾਜਪਾਲ ਨੇ। ਇਹ ਸਿਰਫ 6 ਮਹੀਨੇ ਸਮਾਂ ਅੱਧ ਘਟਾਉਣ ਦਾ ਪਹਿਲੂ ਨਹੀਂ ਹੈ। ਇਹ ਪੂਰਾ ਵਿਦਿਅਕ ਤੰਤਰ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਹੈ। ਸੋ ਮੈਨੂੰ ਲੱਗਦਾ ਰਾਜਪਾਲ ਥੋੜਾ ਜਿਹਾ ਉਹਨੂੰ ਸਿੱਧੇ ਟਕਰਾਅ ਵੱਲ ਨੂੰ ਵੱਧ ਰਹੇ ਨੇ, ਜਿਹੜਾ ਪੰਜਾਬ ਲਈ ਸਹੀ ਨਹੀਂ ਹੈ। ਜਾਂ ਤਾਂ ਮੁੱਖ ਮੰਤਰੀ ਇੰਨੀ ਸਿਆਣਪ ਦਿਖਾ ਦੇਣ ਜੀ ਜੋ ਇਸ ਮਾਮਲੇ ਨੂੰ ਪਰੇ ਕਰਕੇ ਕਹਿਣ ਕਿ ਆਪਾਂ ਸੂਬਾ ਚਲਾਉਣਾ, ਠੀਕ ਹੈ ਨਾ, ਜਾਂ ਰਾਜਪਾਲ ਆਪਣੀ ਉਮਰ ਦੇ ਹਿਸਾਬ ਨਾਲ ਤਕਾਜ਼ਾ ਦਿਖਾਉਣ, ਉਮਰ ਦਾ ਸਮਝ ਦਿਖਾਉਣ, ਕਿ ਉਹ ਕਹਿਣ ਕਿ ਮੈਂ ਪੰਜਾਬ ਦੇ ਕੰਮਾਂ 'ਚ ਢੀਕਾਂ ਨਹੀਂ ਡਾਉਂਦਾ, ਭਾਈ ਪੰਜਾਬ ਨੂੰ ਆਪਣੇ ਹਿਸਾਬ ਨਾਲ ਚੱਲਣ ਦਿਓ। ਨਹੀਂ ਤਾਂ ਫਿਰ ਦਿੱਲੀ ਵਾਲਾ ਹਸ਼ਰ ਹੋਊਗਾ ਜੀ, ਦਿੱਲੀ 'ਚ ਦੇਖ ਰਹੇ ਕੀ ਹੋ ਰਿਹਾ। ਬਹੁਤ ਫਿਕਰਮੰਦੀ ਹੈ ਪਰ ਜੀ ਜੀ ਬਿਲਕੁਲ। ਰਾਜਪਾਲਾਂ ਦਾ ਜਿਹੜਾ ਰੇੜਕਾ ਨਾ ਜੀ, ਉਹ ਸ਼ਰਮਾ ਜੀ, ਜਿੱਥੇ ਨੌਨ ਬੀਜੇਪੀ ਸਰਕਾਰਾਂ ਨੇ ਉੱਥੇ ਰੇੜਕਾ ਜ਼ਿਆਦੇ ਹੈ, ਜਿੱਥੇ ਬੀਜੇਪੀ ਸਰਕਾਰਾਂ ਉੱਥੇ ਰਾਜਪਾਲਾਂ ਨੂੰ ਕੁਛ ਨਹੀਂ, ਮਤਲਬ ਕੋਈ ਜ਼ਿਆਦਾ ਦਿੱਕਤਾਂ ਨਹੀਂ ਉੱਥੇ ਪੈਦਾ ਕਰਦੇ ਰਾਜਪਾਲ। ਉੱਥੇ ਸੰਵਿਧਾਨ ਸਾਰਾ ਕੁਝ ਸਹੀ ਕਰ ਰਿਹਾ, ਸਰਕਾਰਾਂ ਸਾਰਾ ਕੁਝ ਸਹੀ ਕਰ ਰਹੀਆਂ ਨੇ। ਅਸਲ ਦੇ ਵਿੱਚ ਮਸਲਾ ਤੇ ਸਵਾਲ ਤਾਂ ਇਹ ਵੀ ਹੈ ਨਾ ਸ਼ਰਮਾ ਜੀ, ਕਿ ਜੇਕਰ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਰਾਜਪਾਲ ਦੀ ਪੋਤੀ ਦਾ ਵਿਆਹ ਅਟੈਂਡ ਕਰ ਸਕਦੇ ਆ, ਤੇ ਇੰਨੀਆਂ ਦੂਰੀਆਂ ਤਾਂ ਹੈ ਨਹੀਂ, ਇੰਨੀ ਕੁੜੱਤਣ ਤਾਂ ਹੈ ਨਹੀਂ ਗੀ, ਫਿਰ ਕੰਮ ਕਾਜ ਦੇ ਤੌਰ ਤੇ ਇੰਨੀ ਕੁੜੱਤਣ ਕਿਉਂ? ਬਿਲਕੁਲ ਇਹ ਗੱਲ ਤੁਹਾਡੀ ਦਰੁਸਤ ਹੈ ਕਿ ਜੋ ਉਹਨਾਂ ਪੋਤੀਆਂ ਲਈ ਜਾ, ਉਹਦੀ ਪੋਤੀ ਦੇ ਉਹਦੇ ਲਈ ਜਾ ਸਕਦੇ ਆ, ਤਾਂ ਪੰਜਾਬ ਦੇ ਧੀਆਂ ਪੁੱਤਰਾਂ ਲਈ ਕਿਉਂ ਨਹੀਂ ਜਾ ਸਕਦੇ। ਬਿਲਕੁਲ ਸਹੀ ਗੱਲ।